वाहिगुरू जी का खालसा वाहिगुरू जी की फतेह। मैं थोड़ी होस्ट रीत कौर न्यूज़ TV 84 ਦੇ ਨਾਲ ਵਿਅਰਸ 10 ਨਵੰਬਰ ਦੇ ਸਰਬੱਤ ਖਾਲਸਾ ਦੇ ਵਿੱਚ ਲੱਖਾਂ ਸਿੱਖਾਂ ਨੇ ਸ਼ਮੂਲੀਅਤ ਕਰਕੇ ਆਪਣੇ ਧਾਰਮਿਕ ਰਾਸੀ ਮਤੇ ਵਿਚਾਰੇ। ਸਰਬੱਤ ਖਾਲਸਾ ਦੇ ਫੌਰਨ ਬਾਅਦ ਕਾਫੀ ਸਾਰੇ ਸਿੱਖਾਂ ਤੇ ਪੰਜਾਬ ਸਰਕਾਰ ਨੇ ਝੂਠੇ ਦੇਸ਼ ਧਰੋਹ ਦੇ ਕੇਸਿਸ ਪਾਏ, ਉਹਨਾਂ ਨੂੰ ਹਰਾਸ ਕੀਤਾ ਗਿਆ, ਸਿੱਖਾਂ ਦੀ ਧਾਰਮਿਕ ਆਜ਼ਾਦੀ ਨੂੰ ਕੁਚਲਿਆ ਗਿਆ। ਬਾਦਲ ਸਰਕਾਰ ਨੇ ਇਸ ਧਾਰਮਿਕ ਇਕੱਠ ਨੂੰ ਆਮ ਆਦਮੀ ਪਾਰਟੀ, ਕਾਂਗਰਸ ਅਤੇ ISI ਦੀ ਕਾਰਵਾਈ ਦੱਸਿਆ। ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਥੱਲੇ ਪਿਛਲੇ ਦਿਨੀ ਸੁਖਬੀਰ ਬਾਦਲ ਦੇ ਇਹ ਬਿਆਨ ਆਏ ਕਿ ਮੈਂ ਕਿਸੇ ਨੂੰ ਪੰਜਾਬ ਦੇ ਵਿੱਚ ਖੰਘਣ ਨਹੀਂ ਦੇਵਾਂਗਾ। ਪੰਜਾਬ ਦੇ ਵਿੱਚ ਪੁਲਿਸ ਦਾ ਗੁੰਡਾ ਰਾਜ ਹੈ। ਪੰਜਾਬ ਸਰਕਾਰ ਇਹ ਜ਼ੁਲਮ ਕਿੰਨੀ ਕੁ ਦੇਰ ਕਰੇਗੀ ਅਤੇ ਇਸ ਦਾ ਅੰਤ ਕਿਵੇਂ ਹੋਵੇਗਾ ਅਤੇ ਹੁਣ ਦੇਸ਼ ਧਰੋਹ ਥੱਲੇ ਚਾਰਜ ਹੋਏ ਸਿੱਖਾਂ ਨੂੰ ਬਚਾਉਣ ਦੇ ਲਈ ਕੀ ਕਰਨ ਦੀ ਲੋੜ ਹੈ। इन्हां कुछ विषयों ते अज असीं दो शख्सियतां नाल गलबात करांगे। सब तो पहला असीं गलबात करदे हां एडवोकेट जसपाल सिंह मंझपुर जी नाल, जिहड़े कि इस वेले साडे नाल फोन लाइन ते जुड़ चुके ने। जी वीर जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। जी वीर जी, सब तो पहले ਅਸੀਂ ਇਹੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਸਰਬੱਤ ਖਾਲਸਾ ਬੁਲਾਉਣ ਤੋਂ ਫੌਰਨ ਬਾਅਦ ਪੰਜਾਬ ਸਰਕਾਰ ਨੇ ਬਹੁਤ ਸਾਰੇ ਸਿੱਖਾਂ ਤੇ ਦੇਸ਼ ਧਰੋਹ ਜਿਹੜੇ ਚਾਰजेस ਲਗਾਏ ਹਨ, ਕੀ ਸਰਕਾਰ ਇਸ ਤਰ੍ਹਾਂ ਦੇ ਬਿਨਾਂ ਕਿਸੇ ਗੱਲ ਤੋਂ ਕੇਸਿਸ ਪਾ ਸਕਦੀ ਹੈ? ਇਸ ਸਭ ਦਾ ਅਦਾਲਤੀ ਪ੍ਰੋਸੈਸ ਕੀ ਹੋਵੇਗਾ ਅਤੇ ਅਸੀਂ ਆਪਣੇ ਵੀਰਾਂ ਦੇ ਜਿਹੜੇ ਕੇਸਿਸ ਨੇ ਇਹ ਕਿਸ ਤਰ੍ਹਾਂ ਲੜਾਂਗੇ, ਇਸ ਬਾਰੇ ਸਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦਿਓ। देखो ये कोई पहली बार नहीं इस तरह के चार्जेस लाए गए सरकारां वालों। कोई नवीं गल नहीं कि अगों 13वीं गल नहीं हुई भी हाँ उन्होंने झूठे मुकदमे दर्ज किए। ये लंबे समय के उत्तों ਜਿਹੜੇ ਇਸ ਤਰ੍ਹਾਂ ਦੇ ਮੁਕੱਦਮੇ ਜਿਹੜੇ ਦਰਜ ਹੁੰਦੇ ਆ, ਪਹਿਲਾਂ ਕੁਝ 107 152 ਦੇ ਵਿੱਚ 5-4 ਦਿਨ ਅੰਦਰ ਰੱਖਦੇ ਸੀ। ਫਿਰ ਜਦੋਂ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਆਈਆਂ ਵੀ ਇੰਨਾ ਲੰਮਾ ਸਮਾਂ ਕਿਉਂ ਰੱਖਿਆ ਜਾ ਰਿਹਾ 107 ਦੇ, ਦੇਸ਼ ਧਰੋਹ ਦੇ ਪਰਚੇ ਦੇਣੇ ਸ਼ੁਰੂ ਕੀਤੇ ਜਿਹੜੇ ਕਿ ਸੈਡੀਸ਼ਨ ਅੰਗਰੇਜ਼ਾਂ ਨੇ ਅਸਲ ਸ਼ੁਰੂ ਕੀਤਾ ਸੀ। ਜਿਹੜੇ ਫਰੀडम ਫਾਈਟਰ ਸੀ ਉਹਨਾਂ ਨੂੰ ਅੰਗਰੇਜ਼ ਦੇਸ਼ ਦਾ ਧਰੋਹੀ ਜਾਣ ਕੇ ਤੇ 1950 ਜਦੋਂ ਸੰਵਿਧਾਨ ਬਣਿਆ ਇੰਡੀਅਨ ਕੌਂਸਟੀਟਿਊਸ਼ਨ ਦਾ, ਉਦੋਂ ਇਸ ਗੱਲ ਤੇ ਬਹਿਸ ਵੀ ਹੋਈ ਵੀ ਹੁਣ ਜਿਹੜੀ ਦੇਸ਼ ਧਰੋਹ ਆ ਜਿਹੜੀ ਧਾਰਾ ਖਤਮ ਕਰ ਦੇਣੀ ਚਾਹੀਦੀ, ਪਰ ਉਹ ਖਤਮ ਨਹੀਂ ਹੋਈ। ਪਰ ਉਹਦੀਆਂ ਸਰਟਨ ਗਾਈਡਲਾਈਨਸ ਜਿਹੜੀਆਂ ਸੁਪਰੀਮ ਕੋਰਟ ਨੇ ਸਮੇਂ-ਸਮੇਂ ਤੇ ਸੱਤਵੇਂ ਵਿੱਚ ਦਿੱਤੀਆਂ ਸੀਗੀਆਂ ਕਿ ਜਿੰਨਾ ਚਿਰ ਤੱਕ ਜੇ ਕੋਈ ਇਕੱਠ ਹੁੰਦਾ ਜਾਂ ਜੇ ਕੋਈ ਬੋਲਦਾ ਆ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ, ਤਾਂ ਜੇ ਉਹਦੇ ਵਿੱਚੋਂ ਕੋਈ ਵਾਇਲੈਂਸ ਨਹੀਂ ਨਿਕਲਦੀ ਤਾਂ ਉਹਨੂੰ ਦੇਸ਼ ਧਰੋਹ ਨਹੀਂ ਕਿਹਾ ਜਾ ਸਕਦਾ। ਸੋ ਜਿਹੜਾ ਇਹ ਸਰਬੱਤ ਖਾਲਸਾ ਨਾਮ ਦਾ ਸਮਾਗਮ ਸੀਗਾ ਉਹਦੇ ਵਿੱਚ ਕਿ ਕੋਈ ਇਹੋ ਜਿਹੀ ਗੱਲ ਜਿਹੜੀ ਆ ਨਹੀਂ ਹੋਈ ਵੀ ਜਿਹਦੇ ਨਾਲ ਦੋ ਵਰਗਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨਫ਼ਰਤ ਪੈਦਾ ਹੋਈ ਜਾਂ ਕੋਈ ਵਾਇਲੈਂਸ ਉਹਦੀ ਆਊਟਕਮ ਜਿਹੜੀ ਆ ਵਾਇਲੈਂਸ ਹੋਈ। ਤਾਂ ਇਸ ਕਰਕੇ ਉਹ ਦੇਸ਼ ਧਰੋਹ ਦਾ ਅਸਲ ਵਿੱਚ ਬਣਦਾ ਨਹੀਂ। ਸਿਰਫ ਇਹਨਾਂ ਨੇ ਆਪਣੀ ਜਿਹੜੀ ਸਰਕਾਰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਬਾਦਲ ਇਹ ਜਿਹੜੀ ਆ ਹੱਥ ਪੈਰ ਮਾਰਦਾ ਤੇ ਉਹਦੇ ਵਿੱਚ ਉਹਨਾਂ ਜਿੱਥੇ 124A ਲਾਈ ਆ ਸੈਡੀਸ਼ਨ, ਉੱਥੇ 13(1) ਜਿਹੜੀ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਹੈ ਉਹ ਲਾਇਆ ਹੈਗਾ। ਜਿਹੜੇ ਅੱਗੇ ਵੀ ਲੰਮੇ ਸਮੇਂ ਤੋਂ ਜਿਹੜੇ ਕੇਸ ਜਿਹੜੇ ਆ ਉਹ ਮੇਰੇ ਉੱਤੇ ਵੀ ਹੋਰਨਾਂ ਦੇ ਉੱਤੇ ਵੀ ਅਨਲੌਫੁਲ ਐਕਟੀਵਿਟੀ ਥੋੜਾ ਵੱਧ ਸਮਾਂ ਜਿਹੜਾ ਉਹ ਜੇਲ੍ਹ ਦੇ ਵਿੱਚ ਰੱਖਿਆ ਜਾ। ਸੈਡੀਸ਼ਨ ਦੇ ਵਿੱਚ ਮਹੀਨੇ ਕਿ ਜ਼ਮਾਨਤ ਆਮ ਕੇਸਾਂ ਦੇ ਵਿੱਚ ਹੋ ਜਾਂਦੀ। ਤੇ ਦੇਸ਼ ਭਰ ਦੇ ਵਿੱਚ ਵੀ ਜੇ ਦੇਖੀਏ ਤਾਂ ਜਿਹੜੇ ਪੋਲੀਟੀਕਲ ਰਾਈਵਲਸ ਨੇ ਉੱਤੇ ਉਹਨਾਂ ਦੇ ਉੱਤੇ ਸੈਡੀਸ਼ਨ ਤੇ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦੀ ਜਿਹੜੀ ਆ ਦੁਰਵਰਤੋਂ ਹੁੰਦੀ ਰਹੀ ਆ, ਹੁਣ ਵੀ ਜਾਰੀ ਆ ਤੇ ਗਾਹਾਂ ਵੀ ਇਸ ਤਰ੍ਹਾਂ ਦੇ ਜਿਹੜੇ ਹੱਥਕੰਡੇ ਆ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਅਪਣਾਉਂਦੀਆਂ ਹੈਗੀਆਂ। ਜੇ ਇਹਦੇ ਕੰਟੈਂਟ ਦੀ ਗੱਲ ਕਰੀਏ, ਜਿਹੜੀ FIR ਇਹਨਾਂ ਸਿੰਘਾਂ ਦੇ ਉੱਤੇ ਦਰਜ ਹੋਈ ਆ ਉਹ ਕਿਸੇ ਵੀ ਲਿਹਾਜ਼ ਦੇ ਨਾਲ ਜਿਹੜੀ ਆ ਉਹ ਦੇਸ਼ ਧਰੋਹ ਜਾਂ ਅਨਲੌਫੁਲ ਐਕਟੀਵਿਟੀ ਨਹੀਂ ਬਣਦੀ, ਕਿਉਂਕਿ ਉਹਦੇ ਵਿੱਚੋਂ ਕੋਈ ਟੈਰਰਿਸਟ ਐਕਟ ਨਹੀਂ ਹੋਇਆ ਤੇ ਉਹਦੇ ਵਿੱਚੋਂ ਕੋਈ ਵਾਇਲੈਂਸ ਨਹੀਂ ਹੋਈ। ਸੋ ਇਹ ਕੇਸ ਅੰਤਮ ਪੜਾਅ ਅਦਾਲਤਾਂ ਦੇ ਵਿੱਚ ਜੇ ਨਹੀਂ ਖੜਨਗੇ ਬਰੀ ਹੋਣਗੇ। ਹਾਂ, ਇਹ ਕਿਸੇ ਦੀ ਹਰਾਸਮੈਂਟ ਕਰਨ ਲਈ, ਕਿਸੇ ਨੂੰ 2 ਮਹੀਨੇ 6 ਮਹੀਨੇ ਸਾਲ ਅੰਦਰ ਰੱਖਣ ਲਈ ਇਹ ਜਿਹੜੇ ਸੈਕਸ਼ਨ ਹੈਗੇ ਆ ਇਹ ਸਫੀਸ਼ੀਐਂਟ ਹੈਗੇ ਆ। ਜੱਜਾਂ ਨੂੰ ਵੀ ਹੁੰਦਾ ਵੀ ਅਜੇ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਕਿਉਂਕਿ ਇਹਦੇ ਵਿੱਚ ਸਿੱਧੇ ਤੌਰ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਨਾਂ ਆਇਆ ਜੀ। ਉਹਨਾਂ ਦੇ ਮੁਖੀ ਵਧਾਵਾ ਸਿੰਘ ਹੁਣਾਂ ਨੇ ਜਿਹੜੀ ਉਹ ਜ਼ਿੰਮੇਵਾਰ ਆਪਣੀ ਉਹ ਪ੍ਰਸ਼ੰਸਾ ਪੱਤਰ ਜਾਰੀ ਕੀਤਾ, ਉਹਦੇ ਵਿੱਚ ਹਥਿਆਰਬੰਦ ਸੰਘਰਸ਼ ਦੀ ਜਿਹੜੀ ਗੱਲ ਕੀਤੀ, ਉਹਨੂੰ ਕਿਹਾ ਵੀ ਉਹਨੂੰ ਮਾਨਤਾ ਮਿਲੀ ਆ ਭਾਈ ਜਗਤਾਰ ਸਿੰਘ ਹਵਾਲਾ ਨੂੰ। ਉਹ ਕਾਰਨ ਬਣੀ ਜਿਹੜੀ ਆ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ, ਕਿਉਂਕਿ BCI ਜਿਹੜੀ ਹੈਗੀ ਆ ਉਹ ਜਿਹੜੀ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦੀ ਸ਼ਡਿਊਲ ਆਰਗਨ ਹੈ, ਉਹਦੇ ਵਿੱਚ ਉਹ ਪਾਬੰਦੀਸ਼ੁਦਾ ਜਥੇਬੰਦੀ ਆ, ਉਹਦੀ ਕਿਸੇ ਤਰ੍ਹਾਂ ਦੀ ਜਿਹੜੀ ਆ ਉਹਦੀ ਗੱਲ ਕਰਨੀ ਜਿਹੜੀ ਆ ਉਹ ਲਾਅ ਦੇ ਵਿੱਚ ਕਵਰ ਹੁੰਦਾ। ਪਰ ਸਿੱਧੇ ਰੂਪ ਦੇ ਵਿੱਚ ਇਹ ਜਿਹੜੇ ਇਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦਾ ਜਿਹੜਾ
ਚਾਰਜ ਖੜੂਗਾ ਨਹੀਂ। ਹਾਂ, ਹਰਾਸ ਕਰਨ ਦੇ ਵਾਸਤੇ ਇਹ ਸਫੀਸ਼ੀਐਂਟ ਹੈਗਾ ਸਰਕਾਰ ਦੇ ਪੱਖੋਂ। ਇਹਨਾਂ ਨੂੰ ਥੋੜਾ ਲੰਮਾ ਸਮਾਂ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ ਹੈਗਾ। ਜੀ ਜੀ ਹਾਂਜੀ। ਤੇ ਵੀਰ ਜੀ, ਸਰਬੱਤ ਖਾਲਸਾ ਸੰਬੰਧੀ ਅਸੀਂ ਹੋਰ ਵੀ ਫੋਲੋ ਅਪ ਕੁਐਸਚਨ ਸਾਰੇ ਵਿਚਾਰ ਲਵਾਂਗੇ, ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਅੱਜ 4 ਸਿੱਖ ਪੋਲੀਟੀਕਲ ਪ੍ਰਿਜ਼ਨ ਜਿਹੜੇ ਅੱਜ ਨਿਕਲੇ ਨੇ ਮੈਕਸਿਮਮ ਜੇਲ੍ਹ ਸਿਕਿਉਰਿਟੀ ਨਾਭਾ ਦੇ ਵਿੱਚੋਂ, ਉਹਨਾਂ ਦੇ ਕੇਸਿਸ ਕਿਹੜੇ ਸੀਗੇ, ਕਿਸ ਤਰ੍ਹਾਂ ਨਿਕਲੇ ਨੇ, ਉਹਨਾਂ ਬਾਰੇ ਸਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦਿਓ। ਦੇਖੋ, ਅੱਜ ਨਹੀਂ ਪਰਸੋਂ ਉਹਨਾਂ ਦਾ ਪੰਜਾਬ ਦੇ ਟਾਈਮ ਦੇ ਹਿਸਾਬ ਨਾਲ 17 ਤਰੀਕ ਨੂੰ ਉਹਨਾਂ ਦਾ ਡਿਸੀਜਨ ਦੁਪਹਿਰੇ 1:45 ਵਜੇ ਜਿਹੜਾ ਦਿੱਤਾ ਗਿਆ ਸੀਗਾ। ਉਹਦੇ ਵਿੱਚ ਉਹਨਾਂ ਨੂੰ 5 ਸਾਲ ਦੀ ਸਜ਼ਾ ਹੋਈ। ਜੁਲਾਈ 2010 ਦੇ ਵਿੱਚ ਉਹਨਾਂ ਨੂੰ 3 ਸਿੰਘ ਪਟਿਆਲੇ ਜ਼ਿਲ੍ਹੇ ਦੇ ਸੀ, ਇੱਕ ਹਰਵਿੰਦਰ ਸਿੰਘ ਸੀ ਜਿਹਨੂੰ ਸ਼ਿੰਗਾਰ ਬਲਾਸਟ ਦੇ ਵਿੱਚ ਪੀਓ ਕੀਤਾ ਹੋਇਆ ਸੀ, ਉਹਨੂੰ ਲੁਧਿਆਣਿਓਂ ਅਰੈਸਟ ਕੀਤਾ ਸੀ। ਖੰਨਾ ਦੀ ਪੁਲਿਸ ਨੇ FIR ਨੰਬਰ 194 ਜਿਹੜੀ ਕੱਟੀ ਸੀ, ਉਹਦੇ ਵਿੱਚ ਆਰਮਜ਼ ਐਕਟ, ਐਕਸਪਲੋਸਿਵ ਐਕਟ, 467, 468 IPC ਤੇ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦੇ ਜਿਹੜੇ ਆ ਸੈਕਸ਼ਨ ਸ਼ਾਮਲ ਕੀਤੇ ਸੀ। ਸੋ 16 ਜੁਲਾਈ 2010 ਨੂੰ ਉਹਨਾਂ ਦੀ ਅਰੈਸਟ ਪਾਈ ਗਈ ਸੀ। ਉਸ ਤੋਂ ਬਾਅਦ ਉਹਨਾਂ ਨੂੰ ਹਾਈ ਕੋਰਟ ਤੋਂ ਵੀ ਬੇਲ ਨਹੀਂ ਮਿਲੀ ਤੇ ਉਹ ਕੇਸ ਜਿਹੜਾ ਆ 17 ਨਵੰਬਰ 2015 ਨੂੰ ਉਹਨਾਂ ਨੂੰ 5 ਸਾਲ ਦੀ ਜਿਹੜੀ ਆ ਸਜ਼ਾ ਦਿੱਤੀ ਗਈ। ਜ਼ਿਕਰਯੋਗ ਆ ਵੀ ਇਹਦੇ ਵਿੱਚ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਤੇ IPC ਦੀਆਂ ਸੈਕਸ਼ਨਾਂ ਦੇ ਵਿੱਚ ਉਹਨਾਂ ਨੂੰ ਅਕਿਟਲ ਹੋਈ ਆ ਤੇ ਐਕਸਪਲੋਸਿਵ ਐਕਟ ਦੀ 4 ਤੇ 5 ਸੈਕਸ਼ਨ ਤੇ ਆਰਮਜ਼ ਐਕਟ ਦੀ 25 ਸੈਕਸ਼ਨ ਦੇ ਵਿੱਚ ਜਿਹੜੀ ਆ ਸਜ਼ਾ ਹੋਈ ਆ 5-5 ਸਾਲ, 4-5 ਐਕਸਪਲੋਸਿਵ ਤੇ 2 ਜਣਿਆਂ ਨੂੰ ਆਰਮਜ਼ ਐਕਟ ਦੇ ਵਿੱਚ 3-3 ਸਾਲ, ਨਾਲ 2 ਜਣਿਆਂ ਨੂੰ 6-6 ਹਜ਼ਾਰ ਜੁਰਮਾਨਾ ਤੇ 2 ਜਣਿਆਂ ਨੂੰ 5-5 ਹਜ਼ਾਰ ਜਿਹੜਾ ਜੁਰਮਾਨਾ ਕੁੱਲ ਰੂਪ ਦੇ ਵਿੱਚ ਹੋਇਆ। ਸੋ ਉਹਨਾਂ ਦੇ ਉੱਤੇ ਪਹਿਲਾਂ ਵੀ ਕੇਸ ਸੀ। ਇਹਨਾਂ ਚਾਰੇ ਸਿੰਘਾਂ ਦੇ ਉੱਤੇ ਭਾਈ ਹਰਮਿੰਦਰ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਮਨਜਿੰਦਰ ਸਿੰਘ ਤੇ ਭਾਈ ਗੁਰਜੰਟ ਸਿੰਘ, ਇਹਨਾਂ ਦੇ ਪਟਿਆਲੇ ਬਲਾਸਟ ਦਾ ਕੇਸ ਸੀ ਜਿਹੜਾ ਉਹ ਕਾਲੀ ਮਾਤਾ ਦੇ ਮੰਦਿਰ ਦੇ ਲਾਗੇ। ਕਹਿੰਦੇ ਜਿਹੜਾ ਹੁਣ ਕੇਸ ਭਾਈ ਰਮਨਦੀਪ ਸਿੰਘ ਗੋਲਡੀ ਦੇ ਉੱਤੇ ਹੈਗਾ, ਅੰਬਾਲਾ ਇੱਕ ਬਲਾਸਟ ਹੋਇਆ ਸੀ, ਉਹ ਕੇਸ ਵੀ ਇਹਨਾਂ ਚਾਰੇ ਸਿੰਘਾਂ ਦੇ ਉੱਤੇ ਸੀ ਤੇ ਇਹਨਾਂ ਵਿੱਚੋਂ ਹਰਮਿੰਦਰ ਸਿੰਘ ਦੇ ਉੱਤੇ ਸ਼ਿੰਗਾਰ ਬਲਾਸਟ ਕੇਸ ਸੀ ਜਿਹੜਾ ਆਲਰੇਡੀ ਕੁਇਟ ਹੋ ਗਿਆ। ਇਹਨਾਂ ਚਾਰਾਂ ਦੇ ਵਿੱਚੋਂ 3 ਦੇ ਕੇਸ ਸਾਰੇ ਬਾਕੀ ਲਾਸਟ ਦੇ ਜਾਂ ਰਿਕਵਰੀਆਂ ਦੇ ਜਿਹੜੇ ਸੀ ਪਹਿਲਾਂ ਉਹ ਆਲਰੇਡੀ ਬਰੀ ਹੋ ਚੁੱਕੇ ਸੀ। ਉਹ 3 ਜਣਿਆਂ ਦਾ ਲਾਸਟ ਕੇਸ ਸੀ। ਹਰਮਿੰਦਰ ਸਿੰਘ ਦਾ ਇੱਕ ਕੇਸ ਅਜੇ ਤੱਕ ਜਿਹਦੇ ਵਿੱਚ ਬਾਬਾ ਬਲਵੀਰ ਸਿੰਘ ਲੰਮੇ ਜੱਟਪੁਰੇ ਵਾਲਿਆਂ ਨੂੰ 5 ਸਾਲ ਸਜ਼ਾ ਹੋਈ ਸੀ ਉਹ ਪੈਂਡਿੰਗ ਆ। ਉਸ ਕੇਸ ਦੇ ਵਿੱਚ ਹਰਮਿੰਦਰ ਸਿੰਘ ਜਿਹੜਾ ਉਹ ਜ਼ਮਾਨਤ ਦੇ ਉੱਤੇ ਹੈਗਾ। ਇਸ ਕਰਕੇ 5 ਸਾਲ 4 ਮਹੀਨੇ ਸਜ਼ਾ ਕੱਟਣ ਤੋਂ ਬਾਅਦ 5 ਸਾਲ ਦੀ ਸਜ਼ਾ ਹੋਈ ਤੇ ਉਸੇ ਦਿਨ 17 ਤਰੀਕ ਸ਼ਾਮ ਨੂੰ ਮੈਕਸਿਮਮ ਸਿਕਿਉਰਿਟੀ ਜੇਲ੍ਹ ਚੋਂ ਉਹਨਾਂ ਦੀ ਰਿਹਾਈ ਹੋ ਗਈ ਤੇ ਉਹ ਆਪਣੇ ਘਰਾਂ ਨੂੰ ਚਲੇ ਗਏ। ਜੀ ਜੀ ਤੇ ਵੀਰ ਜੀ, ਹੁਣ ਅਸੀਂ ਤੁਹਾਨੂੰ ਸਰਬੱਤ ਖਾਲਸਾ ਜਿਹੜੇ ਕੇਸਿਸ ਸੀਗੇ ਉਹਨਾਂ ਦੇ ਬਾਰੇ ਵੀ ਗੱਲਬਾਤ ਕੀਤੀ ਹੈ ਤੇ ਇਹ ਵੀਰਾਂ ਦੇ ਕੇਸਿਸ ਬਾਰੇ ਵੀ ਗੱਲਬਾਤ ਕੀਤੀ, ਪਰ ਹੁਣ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਸਰਬੱਤ ਖਾਲਸਾ ਇੱਕ ਧਾਰਮਿਕ ਆਜ਼ਾਦੀ ਦਾ ਇਕੱਠ ਸੀਗਾ ਤਾਂ ਕਿ ਅਸੀਂ ਆਪਣੇ ਮਤਿਆਂ ਤੇ ਗੱਲਬਾਤ ਕਰ ਸਕੀਏ, ਪਰ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਨਾ ਜ਼ੁਲਮ ਕੀਤਾ ਪਿਛਲੇ ਦਿਨਾਂ ਦੇ ਵਿੱਚ, ਇਹ ਜਿਹੜਾ ਜ਼ਬਰ ਤੇ ਜ਼ੁਲਮ ਹੈ, ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕੀ ਨਤੀਜਾ ਨਿਕਲੇਗਾ? ਦੇਖੋ, ਪੰਜਾਬ ਸਰਕਾਰ ਨੂੰ ਸਪਸ਼ਟ ਰੂਪ ਦੇ ਖਾਸ ਤੌਰ ਤੇ ਬਾਦਲ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਇਹ ਸਪਸ਼ਟ ਹੋ ਚੁੱਕਿਆ ਇਹ ਕੋਈ ਪੰਜਾਬ ਦੇ ਲੋਕ ਹੁਣ ਮਹੀਨਾ ਪਹਿਲਾਂ ਜਿਹੜੇ ਆ ਇੱਕ ਸਡਨ ਕਾਰਨ ਕਰ ਸਕਦੇ ਆ, ਜਿਹਨੂੰ ਤਤਕਾਲੀ ਕਾਰਨ ਕਹਿ ਸਕਦੇ ਆ। ਪਿਛਲੇ 2 ਸਾਲਾਂ ਤੋਂ ਜਿਹੜੇ ਆ ਇੱਥੇ ਵੱਖ-ਵੱਖ ਸੰਘਰਸ਼ਸ਼ੀਲ ਧਿਰਾਂ ਵੱਲੋਂ, ਭਾਵੇਂ ਕਿਸਾਨਾਂ ਵੱਲੋਂ ਹੋਵੇ, ਭਾਵੇਂ ਹੋਰ ਮੁਲਾਜ਼ਮ ਵਰਗਾਂ ਵੱਲੋਂ ਹੋਵੇ, ਇੱਕ ਸੰਘਰਸ਼ ਸਰਕਾਰ ਦੇ ਖਿਲਾਫ ਜਿਹੜੀ ਮੈਂਡੇਟ ਦੇਣ ਦਾ ਜਿਹੜਾ ਮੂਡ ਬਣਾ ਚੁੱਕੀ ਸੀ ਪੰਜਾਬ ਦੀ ਜਨਤਾ। ਜਦੋਂ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਜਿਹੜਾ ਇਹ ਝੂਠੇ ਮੁਕੱਦਮਿਆਂ ਦਾ ਦੌਰ ਜਿਹੜਾ ਇੱਕ ਲੰਮੇ ਸਮੇਂ ਤੋਂ ਜਾਰੀ ਸੀ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਹੋਣ ਤੋਂ ਬਾਅਦ ਇਹਨਾਂ ਵੱਲੋਂ ਕੋਈ ਸਟੈਂਡ ਜਿਹੜਾ ਨਾ ਲੈਣਾ, ਅਜੇ ਤੱਕ ਉਹ ਦੋਸ਼ੀਆਂ ਦਾ ਫੜੇ ਨਾ ਜਾਣਾ, ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਇੱਕ ਵੱਜਵਾਂ ਕਾਰਨ ਬਣ ਗਈਆਂ ਸਰਕਾਰ ਦੇ ਖਿਲਾਫ। ਤੇ ਹੁਣ ਸਰਕਾਰ ਜਿਹੜੀ ਆ ਉਹ ਕਹਿੰਦੇ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਇਹਨਾਂ ਦਾ ਹੁਣ ਵਿਨਾਸ਼ ਇਹਨਾਂ ਦੀ ਸਰਕਾਰ ਦਾ ਜਿਹੜਾ ਉਹ ਨੇੜੇ ਆ ਰਿਹਾ। ਇਸ ਕਰਕੇ ਇਹਨਾਂ ਦੀ ਬੁੱਧੀ ਭ੍ਰਿਸ਼ਟੀ ਗਈ ਆ ਤੇ ਪੁੱਠੇ ਸਿੱਧੇ ਕੰਮ ਕਰਕੇ ਇਹ ਆਪਣੇ ਪੈਰੀ ਆਪ ਜਿਹੜਾ ਕਹਾੜਾ ਮਾਰ ਰਹੇ ਹੈਗੇ। ਸਰਕਾਰ ਤਾਂ ਚਲਤਾ ਹੋ ਹੀ ਜਾਣੀ 2017 ਦੇ ਮੱਦੇ ਨਜ਼ਰ ਹੀ ਸਾਰੀ ਜਿਹੜੀ ਆ ਪਾਲਿਸੀ ਪੰਜਾਬ ਦੀ ਜਿਹੜੀ ਆ, ਭਾਵੇਂ ਸਰਕਾਰ ਵੱਲੋਂ ਹੋਵੇ ਭਾਵੇਂ ਹੋਰ ਧਿਰਾਂ ਵੱਲੋਂ ਹੋਵੇ, 2017 ਦੇ ਮੱਦੇ ਨਜ਼ਰ ਹੀ ਸਾਰੇ ਜਿਹੜੇ ਪ੍ਰੋਗਰਾਮ ਜਿਹੜੇ ਆ ਉਹ ਕੀਤੇ ਜਾ ਰਹੇ ਹੈਗੇ ਆ। ਸੋ ਮਤਿਆਂ ਦੀ ਜੇ ਗੱਲ ਕਰੀਏ, ਮਤੇ ਤਾਂ ਆਮ ਤੌਰ ਤੇ ਉਹ ਮਤੇ ਛੱਡ ਕੇ ਨਿਯੁਕਤੀਆਂ ਦੇ ਮਤੇ ਵਾਲੇ ਨੂੰ ਛੱਡ ਕੇ ਬਾਕੀ ਸਾਰੇ ਮਤੇ ਸਾਰੀਆਂ ਪਾਰਟੀਆਂ ਪੰਥਕ ਧਿਰਾਂ ਆਪਣੀਆਂ ਜਿਹੜੀਆਂ ਕਾਨਫਰੰਸ ਅੱਡ ਹੁੰਦੀਆਂ ਜੋੜ ਮੇਲਿਆਂ ਦੇ ਉੱਤੇ ਉਹਨਾਂ ਦੇ ਉੱਤੇ ਪਾਉਂਦੀਆਂ ਨੇ। ਜਨਰਲ ਮਤੇ ਸੀਗੇ, ਕੋਈ ਖਾਸ ਮਤੇ ਨਹੀਂ ਸੀਗੇ, ਸਿਰਫ ਨਿਯੁਕਤੀਆਂ ਵਾਲੇ ਮਤੇ ਨੂੰ ਛੱਡ ਕੇ। ਤੇ ਦੂਜੀ ਜਿਹੜੀ ਗੱਲ ਆਪਣੇ ਸਰਬੱਤ ਖਾਲਸਾ 1986 ਦੇ ਮਤਿਆਂ ਦੀ ਵਿੱਚ ਮਾਨਤਾ ਦੀ ਗੱਲ ਕੀਤੀ ਆ, ਉਹ ਆਲਰੇਡੀ ਉਹ ਪ੍ਰਵਾਨਿਤ ਮਤੇ ਸੀ। ਉਹਦੇ ਵਿੱਚ
ਵੱਖਰੇ ਸਿੱਖ ਰਾਜ ਦੀ ਕੋਈ ਗੱਲ ਨਹੀਂ ਸੀ। ਉਹਦੇ 'ਚ ਆਨੰਦਪੁਰ ਸਾਹਿਬ ਦੇ ਮਤੇ ਸੀ। 29 ਅਪ੍ਰੈਲ 1986 ਵਾਲਾ ਜਿਹੜਾ ਖਾਲਿਸਤਾਨ ਦਾ ਮਤਾ, ਉਹਦੇ 'ਚ ਜਿਹੜੀ ਆ ਸਿੱਖ ਰਾਜ ਵੱਖਰੇ ਖਾਲਿਸਤਾਨ ਦੀ ਗੱਲ ਸੀਗੀ। 1986 26 ਜਨਵਰੀ 1986 ਵਾਲੇ ਮਤੇ 'ਚ ਰਾਜ ਕਰੇਗਾ ਖਾਲਸਾ ਜੀ। ਆਨੰਦਪੁਰ ਦੇ ਮਤੇ 'ਚ ਵੀ ਆਉਂਦਾ ਵੀ ਖਾਲਸਾ ਜੀ ਦੇ ਬੋਲ ਬਾਲੇ ਕੀਤੇ ਜਾਣਗੇ। ਅੰਮ੍ਰਿਤਸਰ ਐਲਾਨਨਾਮੇ 'ਚ ਵੀ ਹੋਵੇਗਾ ਵੀ ਜੇ ਸਾਨੂੰ ਹੱਕ ਨਹੀਂ ਮਿਲਣਗੇ ਤਾਂ ਅਸੀਂ ਇਹ ਆਪਣਾ ਵੱਖਰਾ ਸੂਬਾ ਪ੍ਰਭੂ ਸੱਤਾ ਸੰਪੰਨ ਲੈਣ ਲਈ ਜਿਹੜੇ ਵਚਨਬੱਧ ਹੋਵਾਂਗੇ ਜਾਂ ਦ੍ਰਿੜ ਹੋਵਾਂਗੇ। ਉਹ ਸਾਰੇ ਮਤੇ ਜਿਹੜੇ ਆ ਨਿਯੁਕਤੀਆਂ ਵਾਲੇ ਮਤੇ ਨੂੰ ਛੱਡ ਕੇ ਮੈਂ ਸਮਝਦਾ ਇੱਕ ਜਨਰਲ ਮਤੇ ਸੀਗੇ ਜਿਹੜੇ ਆਮ ਹੀ ਕਾਨਫਰੰਸਾਂ ਦੇ ਉੱਤੇ ਅੱਗੇ ਵੀ ਪਾਸ ਹੁੰਦੇ ਰਹਿੰਦੇ। ਲੋੜ ਤਾਂ ਹੈਗੀ ਇਹਨਾਂ ਦੇ ਉੱਤੇ ਪਹਿਲ ਕਦਮੀ ਕਰਕੇ ਕੰਮ ਕਰਨ ਦੀ। ਮਤੇ ਤਾਂ ਕੌਮ ਨੇ ਬਹੁਤ ਵਾਰ ਪਾਸ ਕੀਤੇ, ਕੰਮ ਕੌਣ ਕਰੂਗਾ ਇਹ ਅਜੇ ਵੀ ਇਹਦੇ ਉੱਤੇ ਕੁਐਸਚਨ ਮਾਰਕ ਬਣਿਆ ਹੋਇਆ। ਜੀ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੇਸਿਸ ਬਾਰੇ ਵੀ ਆਪਣੇ ਵਿਚਾਰ ਦੱਸੇ ਤੇ ਸਾਨੂੰ ਕੀ ਕਰਨ ਦੀ ਲੋੜ ਹੈ ਐਂਡ ਕਿਸ ਤਰ੍ਹਾਂ ਦੇ ਮਤੇ ਪਾਸ ਕਰਨੇ ਚਾਹੀਦੇ ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.